जे यूएनओ ਦੇ ਵਿੱਚ ਵੀਟੋ ਪਾਵਰ ਹੈ ਉਹ ਸਭ ਤੋਂ ਪਹਿਲਾਂ ਜਿਹੜੀ ਵੀਟੋ ਪਾਵਰ ਹੈ 10ਵੇਂ ਪਾਤਸ਼ਾਹ 1699 ਦੇ ਵਿੱਚ ਲੈ ਕੇ ਆਉਂਦੇ ਆ। ਪੰਜਾਂ ਸਿੰਘਾਂ ਨੂੰ ਨਗਰ ਕੀਰਤਨ ਦੇ ਮੋਰੇ ਕੁਰਬਾਨਾਂ ਨੰਗੀਆਂ ਕਰਕੇ ਰੱਖਣ ਨੂੰ ਨਹੀਂ ਹੈਗਾ। ਪੰਜ ਸਿੰਘ ਜਿਹੜੇ ਆ ਤੁਹਾਡੀ ਪੋਲੀਟੀਕਲ ਪਾਵਰ ਹੈ। ਆਪਾਂ ਕਹਿ ਜ਼ਰੂਰ ਦਿੰਦੇ ਆ ਕਿ ਅਸੀਂ ਧੜਿਆਂ 'ਚ ਵੰਡੇ ਹੋਏ ਆ। ਆਪਾਂ ਕਦੀ ਇਹ ਗੱਲ ਨਹੀਂ ਸੋਚੀ ਕਿ ਇਹਦੇ ਪਿੱਛੇ ਉਹਨਾਂ ਦਾ ਮਿਹਨਤ ਕਿੰਨੀ ਹੈ ਤੇ ਕੰਮ ਕਿੰਨਾ। ਭਾਰਤ ਦੀਆਂ 32 ਸਟੇਟਾਂ ਦੇ ਵਿੱਚ ਉਹਨਾਂ ਪੈਸਾ ਇਨਵੈਸਟ ਨਹੀਂ ਹੁੰਦਾ ਜਿੰਨਾ ਸਿੱਖਾਂ ਦੇ ਲਾਇਆ ਜਾ ਰਿਹਾ, ਕਿਉਂਕਿ ਖਤਰਾ ਹੀ ਤੁਹਾਡੇ ਤੋਂ। ਜਦੋਂ ਵੀ ਅਗਲੀ ਵਰਲਡ ਵਾਰ ਲੱਗਣੀ ਹੈ ਉਹ ਦੋ ਚੀਜ਼ਾਂ ਦੀ ਲੱਗਣੀ, ਇੱਕ ਪਾਣੀ ਤੇ ਇੱਕ ਫੂਡ ਤੇ। ਇਹ ਦੋਨੋਂ ਚੀਜ਼ਾਂ ਤੁਹਾਡੇ ਕੋਲ ਹੈ। ਬੈਗ ਦੇ ਵਿੱਚ ਰਸ਼ੀਆ ਨੇ ਨਾਲ ਲੜਾਈ ਕਰਨ ਦੇ ਲਈ ਬਿਲੀਅਨ ਆਫ ਡਾਲਰ ਦਿੱਤੇ ਆ। ਬਾਅਦ ਨੂੰ ਕਹਿੰਦੇ ਮੈਂ ਤੇਰਾ ਸਮਝੌਤਾ ਕਰਾ ਦਿੰਦਾ। ਸਾਨੂੰ ਸਮਝ ਲੈਣਾ ਚਾਹੀਦਾ ਇਹ ਜਾ ਕੇ ਐਗਰੀਮੈਂਟ ਕਰ ਲੈਂਦੇ ਨੇ ਕੁਝ ਬੰਦੇ ਜਾਂ ਕੁਝ ਲੋਕ ਕਿ ਨੈਕਸਟ 100 ਈਅਰ ਦੇ ਲਈ ਪੰਜਾਬ ਦਾ ਫੂਡ ਤੇ ਪੰਜਾਬ ਦਾ ਪਾਣੀ ਉਹ ਸਾਨੂੰ ਦਿੱਤਾ ਜਾਊਗਾ। ਤਾਂ ਤੁਸੀਂ ਤਾਂ 100 ਈਅਰ ਦੇ ਲਈ ਦੁਆਰਾ ਗੁਲਾਮ ਹੋ ਜਾਂਦੇ। ਫਰੀਦਾ ਬਾਹਰ ਪਰਾਇਆ ਪੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖਸੀ ਜੀਓ ਸਰੀ ਨੂੰ ਦੇ। ਸਭ ਤੋਂ ਪਹਿਲਾਂ ਜਿਹੜੇ ਦੂਰ ਦਰਾਡੇ ਤੋਂ ਚੱਲ ਕੇ ਆਏ ਨੂੰ, ਖਾਸ ਕਰਕੇ ਸਾਡੇ ਮਹਿਮਾਨ, ਸਭ ਤੋਂ ਪਹਿਲਾਂ ਅਮਨਦੀਪ ਸਿੰਘ ਜੀ USA ਤੋਂ ਬੋਲ ਕੇ ਗਏ ਨੇ, ਸਾਡੇ ਨੌਜਵਾਨ। ਉਹਨਾਂ ਤੋਂ ਬਾਅਦ ਜਿੰਨੇ ਬੁਲਾਰੇ ਬੋਲੇ ਨੇ, ਮੈਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਨਾ। ਜਿਨ੍ਹਾਂ ਨੇ ਸੌਖਾ ਨਹੀਂ ਹੁੰਦਾ ਜਦੋਂ ਕੌਮ ਦੇ ਲਈ, ਮੈਂ ਅਕਸਰ ਇਹ ਗੱਲ ਕਹਿੰਦਾ ਹੁੰਦਾ ਵੀ ਸੇਵਾ ਤੋਂ ਮਿਲਣਾ ਕੱਖ ਨਹੀਂ ਹੈ। ਸੇਵਾ ਤੋਂ ਮਿਲਣਾ ਸਿਰਫ ਗੁਰੂ ਦੀ ਖੁਸ਼ੀ ਆ। ਤੇ ਇੰਨੇ ਹਜ਼ਾਰਾਂ ਮੀਲ ਸਫ਼ਰ ਤੈਅ ਕਰਕੇ ਜਿਹੜੇ ਵਿਦਵਾਨ ਪਹੁੰਚੇ ਨੇ, ਉਹਨਾਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ। ਡਾਕਟਰ ਅਮਰਜੀਤ ਜਿਨ੍ਹਾਂ ਦੀ ਉਂਗਲ ਫੜ ਕੇ ਮੀਡੀਆ ਦੇ ਵਿੱਚ ਜਾਂ ਸਟੇਜਾਂ ਤੇ ਬੋਲਣ ਦਾ ਗੁਰ ਸਿੱਖਿਆ, ਮੈਂ ਮਾਣੀ ਜੀ ਯਤਨ ਕਰਾਂਗਾ ਕਿ ਇਸ ਵਿਸ਼ੇ ਦੇ ਨਾਲ ਮੈਂ ਇਨਸਾਫ ਕਰ ਸਕਾਂ। ਸੋ ਸਾਰੇ ਜਾਣੇ ਜਿੰਨੇ ਵੀਰ ਭੈਣ ਭਰਾ ਬੈਠੇ ਨੇ, ਦਿਓ ਆਸ਼ੀਰਵਾਦ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਜਿਹੜਾ ਵਿਸ਼ਾ ਦਿੱਤਾ ਹੋਇਆ ਉਹਦੀ ਮੈਂ ਇਹਦਾ ਇੰਗਲਿਸ਼ ਦੇ ਵਿੱਚ ਸੀਗਾ ਤੇ ਮੈਂ ਪੰਜਾਬੀ ਦੇ ਵਿੱਚ ਸਿੱਖਾਂ ਨੂੰ ਆਪਣੀ ਪ੍ਰਭੂ ਸੱਤਾ ਪ੍ਰਾਪਤ ਕਰਨ ਅਤੇ ਬਣਾਈ ਰੱਖਣ ਲਈ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ। ਇਹਦੇ ਵਿੱਚ ਦੋ ਵਿਸ਼ੇ ਨੇ। ਇੱਕ ਦੇ ਵਿੱਚ ਹੀ ਸੋਵਰਨਟੀ ਦੇ ਉੱਤੇ, ਪ੍ਰਭੂ ਸੱਤਾ ਦੇ ਉੱਤੇ ਅਲੱਗ-ਅਲੱਗ ਸਕਾਲਰ ਜਿਹੜੇ ਆ ਉਹ ਅਲੱਗ-ਅਲੱਗ ਰਾਏ ਦਿੰਦੇ ਨੇ। ਜਿਹੜੀ ਸਭ ਤੋਂ ਵਧੀਆ ਕੋਟ ਮੈਨੂੰ ਚੰਗੀ ਲੱਗੀ ਹੈ, 19ਵੀਂ ਸਦੀ ਦੇ ਵਿੱਚ ਇੱਕ UK ਦੇ ਵਿੱਚ ਜੌਨ ਸਟੂਅਰਟ ਮਿਲ ਫਿਲਾਸਫਰ ਹੋਇਆ। ਉਹ ਪ੍ਰਭੂ ਸੱਤਾ ਬਾਰੇ ਕੀ ਲਿਖਦਾ? ਉਹ ਕਹਿੰਦਾ ਪ੍ਰਭੂ ਸੱਤਾ ਦੀ ਧਾਰਨਾ ਵਿਅਕਤੀਗਤ ਖੁਦਮੁਖਤਿਆਰੀ ਤੇ ਕੇਂਦਰਤ ਹੈ। ਵਿਅਕਤੀਗਤ ਖੁਦਮੁਖਤਿਆਰੀ ਤੇ ਕੇਂਦਰਤ ਹੈ। ਇਹ ਕਹਿੰਦੇ ਹੋਏ ਆਪਣੇ ਆਪ ਉੱਤੇ, ਆਪਣੇ ਸਰੀਰ ਅਤੇ ਮਨ ਉੱਤੇ ਵਿਅਕਤੀ ਪ੍ਰਭੂ ਸੱਤਾ ਹੈ। ਇਸ ਦਾ ਮਤਲਬ ਹੈ ਕਿ ਵਿਅਕਤੀਆਂ ਨੂੰ ਉਹਨਾਂ ਮਾਮਲਿਆਂ ਵਿੱਚ ਪੂਰਨ ਆਜ਼ਾਦੀ ਹੈ ਜੋ ਸਿਰਫ ਆਪਣੇ ਆਪ ਨਾਲ ਸੰਬੰਧਿਤ ਹਨ, ਜਦੋਂ ਤੱਕ ਉਹ ਦੂਜਿਆਂ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ। ਅੱਗੇ ਮਿਲ ਨੇ ਵਿਅਕਤੀਗਤ ਅਤੇ ਵਿਚਾਰਾਂ ਦੀ ਆਜ਼ਾਦੀ ਦੀ ਮਹੱਤਤਾ ਤੇ ਵੀ ਜ਼ੋਰ ਦਿੱਤਾ। ਇਹ ਦਲੀਲ ਦਿੱਤੀ ਕਿ ਵਿਅਕਤੀਗਤ ਪ੍ਰਗਟਾਵੇ ਨੂੰ ਦਬਾਉਣਾ ਜ਼ੁਲਮ ਦਾ ਇੱਕ ਰੂਪ ਹੈ। ਜਦੋਂ ਮੈਂ ਗੁਰੂ ਨਾਨਕ ਦੇ ਘਰ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਭਾਵਾਂ ਪੰਥ ਦਾ ਮਤਲਬ ਆਪਾਂ ਖਾਲਸਾ ਪੰਥ ਵੀ ਲੈਂਦੇ ਆ। ਜਿੰਨਾ ਕੁ ਮੈਨੂੰ ਪੰਥ ਦਾ ਮਤਲਬ ਸਮਝ ਆਇਆ, ਪੰਥ ਦੇ ਅਲੱਗ-ਅਲੱਗ ਜਗ੍ਹਾ ਅਲੱਗ-ਅਲੱਗ ਮੀਨਿੰਗ ਬਦਲ ਜਾਂਦੇ ਨੇ। ਪੰਥ ਦਾ ਮਤਲਬ ਰਸਤਾ ਵੀ। ਗੁਰੂ ਨਾਨਕ ਪਾਤਸ਼ਾਹ ਨੇ ਉਹ ਨਿਰਮਲ ਪੰਥ ਜਿਹੜਾ ਉਹ ਰਸਤਾ ਇੱਕ ਡਿਫਰੈਂਟ ਦੱਸਿਆ। ਜਿਹੜੀ ਗੱਲ 19ਵੀਂ ਸਦੀ ਦੇ ਵਿੱਚ ਇੱਕ ਫਿਲਾਸਫਰ ਲਿਖਦਾ, ਗੁਰੂ ਨਾਨਕ ਪਾਤਸ਼ਾਹ 15ਵੀਂ ਸਦੀ ਦੇ ਵਿੱਚ ਉਹ ਗੱਲ ਕਹਿ ਰਹੇ ਪੂਰਨ ਆਜ਼ਾਦੀ। ਜਦੋਂ ਪਹਿਲੀ ਡਿਬੇਟ ਗੁਰੂ ਸਾਹਿਬ ਸਮੇਰ ਪਰਬਤ ਤੇ ਕਰਦੇ ਆ ਸਿੱਧਾਂ ਦੇ ਨਾਲ, ਸਿੱਧ ਬਾਣੀ ਪੜ੍ਹਨ ਦਾ
ਜਦੋਂ ਅਸੀਂ ਮੀਡੀਆ ਦੇ ਵਿੱਚ ਹਿੰਦੀ ਦੀ ਵਿਆਖਿਆ ਕਰ ਰਹੇ ਸੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ, ਵੀਰ ਗੁਰਵਿੰਦਰ ਸਿੰਘ ਨੇ, ਇਹਨਾਂ ਨੂੰ ਵੀ ਪਤਾ, ਭਾਜੀ ਨੂੰ ਤਾਂ ਖੈਰ ਪਤਾ ਹੀ ਹੈ, ਜਦੋਂ ਸੁਮੇਰ ਪਰਬਤ ਉਹ ਡਿਸਕਸ ਕਰਦੇ ਨੇ ਗੁਰੂ ਨਾਨਕ ਪਾਤਸ਼ਾਹ ਸਿੱਧਾ ਦੇ ਨਾਲ, ਤਾਂ ਗੁਰੂ ਨਾਨਕ ਪਾਤਸ਼ਾਹ ਦੀ ਸਿੱਧਾ ਨਾਲ ਉਮਰ ਘੱਟ ਤੇ ਗੁਰੂ ਸਾਹਿਬ ਨੂੰ ਮੁਬਾਲਾ ਕਹਿ ਕੇ ਵੀ ਬੁਲਾਉਂਦੇ ਆ। ਇੱਕ ਗੱਲ ਪੱਕੀ ਆ, ਕਿਸੇ ਤੇ ਗੱਲ ਅਪਲਾਈ ਕਰਨ ਦੇ ਲਈ ਪਹਿਲਾਂ ਆਪ ਉਹਦੇ ਚ ਕਲੀਅਰ ਹੋਣਾ ਬਹੁਤ ਜ਼ਰੂਰੀ ਹੈ। ਦੂਜੇ ਤੇ ਗੱਲ ਅਪਲਾਈ ਨਹੀਂ ਹੋ ਸਕਦੀ। ਆਪਾਂ ਕੀ ਕਰਦੇ ਆ, ਆਪਾਂ ਸਿੱਖੀ ਸਰੂਪ ਵਿੱਚ ਪੂਰੇ ਨਹੀਂ ਆਗੇ, ਬੱਚਿਆਂ ਨੂੰ ਕਹਿੰਦੇ ਕੇਸ ਰੱਖ ਲਾ। ਹੁਣ ਉਹ ਜ਼ਮਾਨੇ ਚਲੇ ਗਏ ਕਿ ਬੱਚੇ ਜਿਹੜੇ ਆ ਉਹ ਮੋਰੇ ਬੋਲਦੇ ਨਹੀਂ ਹੈ, ਬੱਚੇ ਸਵਾਲ ਕਰਦੇ ਨੇ, ਸਾਡੇ ਕੋਲ ਆਨਸਰ ਨਹੀਂ ਹੁੰਦਾ। ਖੈਰ, ਗੁਰੂ ਸਾਹਿਬ ਜਿਹੜੀ ਬੋਲਣ ਦੀ ਆਜ਼ਾਦੀ ਆ, ਉਹ ਸਵੇਰ ਪਰਬਤ ਤੋਂ ਜਦੋਂ ਸਟਾਰਟ ਕਰਦੇ ਆ ਤੇ ਸਿੱਧ ਉਹਨਾਂ ਨੂੰ ਬਾਲਕ ਕਹਿ ਕੇ ਵੀ ਬੁਲਾਉਂਦੇ ਆ, ਬਾਲਕ ਕਹਿ ਕੇ। ਜਦੋਂ ਬਾਲਕ ਕਹਿ ਕੇ ਵੀ ਬੁਲਾਉਂਦੇ ਆ ਤੇ ਗੁਰੂ ਸਾਹਿਬ ਉਹਨਾਂ ਨੂੰ ਬੋਲਣ ਦਿੰਦੇ ਆ। ਜਦੋਂ ਬੋਲਣ ਦਿੰਦੇ ਆ ਤੇ ਗੁਰੂ ਸਾਹਿਬ ਆਪਣਾ ਪੱਖ ਰੱਖਦੇ ਆ। ਇਸੇ ਤਰ੍ਹਾਂ ਚੱਲਦੇ ਚੱਲਦੇ ਜਦੋਂ ਆਪਾਂ 1699 ਦੇ ਪਹੁੰਚਦੇ ਆ, 1699 ਦੇ ਵਿੱਚ ਦੋ ਮੈਂ ਜੋ ਇਤਿਹਾਸ ਦੇ ਵਿੱਚ ਪੜ੍ਹਨਾ ਸ਼ੇਅਰ ਕਰਨੀਆਂ ਚਾਹੁੰਦਾ। 1699 ਦੇ ਵਿੱਚ ਬਹੁਤ ਖਾਲਸਾ ਪ੍ਰਗਟ ਹੋ ਗਿਆ ਤੇ ਭਾਈ ਦਇਆ ਸਿੰਘ ਪਹਿਲੇ ਜਾਮੇ ਤੋਂ ਬੋਲਣ ਦੀ ਆਜ਼ਾਦੀ ਚੱਲਦੀ ਹੈ, ਜਿਹੜਾ ਟੌਪ ਦਿੱਤਾ ਗਿਆ 1699 ਦੇ ਵਿੱਚ। ਜਦੋਂ ਭਾਈ ਦਇਆ ਸਿੰਘ ਜੀ ਸਵਾਲ ਕਰਦੇ ਆ, ਇੱਕ ਗੁਰੂ ਵੀ ਇੱਕੋ ਸੀਸ ਭੇਟ ਕਰੇ ਤੇ ਇੱਕ ਸਿੱਖ ਵੀ ਇੱਕੋ ਹੀ ਸੀਸ ਭੇਟ ਕਰੇ ਤੇ ਫਰਕ ਤਾਂ ਕੁਛ ਨਾ ਹੋਵੇ। ਹੁਣ ਚਾਹੀਦਾ ਉੱਥੇ ਇਹ ਸੀ ਕਿ ਮੈਂ ਪਹੁਲ ਦੇਣ ਵਾਲਾ, ਤੁਸੀਂ ਕੌਣ ਹੁੰਦੇ ਹੋ ਸਵਾਲ ਕਰਨ ਵਾਲੇ, ਜਾਂ ਸਾਈਡ ਦੇ ਹੋ ਕੇ ਸਮਝਾਇਆ ਵੀ ਜਾ ਸਕਦਾ। ਪਰ ਗੁਰੂ ਸਾਹਿਬ ਗੁਰੂ ਨਾਨਕ ਪਾਤਸ਼ਾਹ ਤੋਂ ਚਲਾਈ ਹੋਈ ਗੱਲ ਨੂੰ ਉਹ 1699 ਵਿੱਚ ਖਾਲਸੇ ਦੀ ਪਹਿਲੀ ਰਿਕੁਆਇਰਮੈਂਟ ਇਹ ਪ੍ਰਗਟ ਕਰ ਦਿੰਦੇ ਆ, ਫੁੱਲ ਸੋਵਰਨਟੀ, ਕਿ ਤੁਸੀਂ ਗੱਲ ਕਿਸੇ ਨੂੰ ਵੀ ਪੁੱਛ ਸਕਦੇ ਆ। ਤੇ ਗੁਰੂ ਸਾਹਿਬ, ਹੁਣ ਮੇਰੇ ਤੋਂ ਬੋਲਿਆ ਨਹੀਂ ਜਾਣਾ ਜਦੋਂ ਮੈਂ ਗੁਰੂ ਸਾਹਿਬ ਦਾ ਸੀਨ ਦੇਖਦਾ ਕਿ ਗੁਰੂ ਸਾਹਿਬ ਨੇ ਕਿੱਦਾਂ ਕਿਹਾ। ਦੂਸਰਾ, ਜਦੋਂ ਇੱਕ ਪੀਰ ਦੀ ਕਬਰ ਦੇ ਉੱਤੇ ਗੁਰੂ ਸਾਹਿਬ ਮਸਤਕ ਕਰਦੇ ਆ ਤੇ ਸਿੰਘ ਸਵਾਲ ਪੁੱਛਦੇ ਆ। ਤੀਸਰਾ, ਮੈਂ ਬਹੁਤਾ ਵਿਸਤਾਰ ਚ ਨਹੀਂ ਜਾਣਾ, ਸਿਰਫ ਤੁਕ ਮਾਕਲੀ ਦੱਸ ਰਿਹਾ ਕਿ ਅੱਧੇ ਘੰਟੇ ਵਿੱਚ ਇੰਨਾ ਕੁਛ ਸਮੇਟਿਆ ਨਹੀਂ ਜਾ ਸਕਦਾ। ਚਮਕੌਰ ਦੀ ਗੜੀ ਦੇ ਵਿੱਚ ਹੁਣ ਪੰਜਾਂ ਦੇ ਰੂਪ ਵਿੱਚ ਖਾਲਸਾ, ਜਦੋਂ ਤਾਂ ਬੇਨਤੀ ਦੇ ਰੂਪ ਦੇ ਵਿੱਚ ਕਹਿੰਦੇ ਨੇ, ਬੇਨਤੀ ਦੇ ਰੂਪ ਦੇ ਵਿੱਚ ਕਹਿੰਦੇ ਨੇ ਤਾਂ ਗੁਰੂ ਸਾਹਿਬ ਮਨਾ ਕਰ ਦਿੰਦੇ ਆ। ਜਦੋਂ ਖਾਲਸਾ ਹੁਕਮ ਦੇ ਰੂਪ ਦੇ ਵਿੱਚ ਹੁਕਮ ਕਰਦਾ ਤੇ ਗੁਰੂ ਸਾਹਿਬ ਪ੍ਰਵਾਨ ਕਰ ਲੈਂਦੇ। ਅੱਜ ਵਾਲਾ ਹੁਕਮ ਨਹੀਂ ਸੀ ਉਹ ਜਿਹੜੀ ਆਜ਼ਾਦੀ ਬੋਲਣ ਦੀ ਜਿੱਤੇ ਨਾਲ ਟੌਪਿਕ ਦੇ ਆਪਾਂ ਗੱਲ ਕਰ ਰਹੇ ਹਾਂ। ਗੁਰੂ ਸਾਹਿਬ ਦੇ ਤਿੰਨ ਜਿਹੜੇ ਵਾਕਿਏ ਇਹ ਉਸ ਵੇਲੇ ਵਾਪਰੇ, ਹੁਣ ਆਪਾਂ ਪ੍ਰੈਜ਼ੈਂਟ ਵਿੱਚ ਜਦੋਂ ਝਾਤੀ ਮਾਰਦੇ ਹਾਂ ਕਿ ਸਾਡੇ ਵਿੱਚ ਹੈ ਉਹ ਚੀਜ਼ਾਂ। ਫੁੱਲ ਸੋਵਰਨਟੀ। ਅਸੀਂ ਤਾਂ ਆਪਣੀਆਂ ਕਮੇਟੀਆਂ ਨੂੰ ਸਵਾਲ ਪੁੱਛਣ ਦੇ ਵਿੱਚ ਪਿੱਛੇ ਹੋ ਜਾਂਦੇ ਆ, ਆਪਣੇ ਪ੍ਰਚਾਰਕਾਂ ਨੂੰ ਸਵਾਲ ਪੁੱਛਣ ਦੇ ਪਿੱਛੇ ਕਿ ਯਾਰ ਗੁੱਸਾ ਹੀ ਨਾ ਕਰ ਲਵੇ। ਆਪਾਂ ਫੁੱਲ ਸੋਵਰਨ ਜੋ ਜਿਹੜੀ ਸੋਵਰਨਟੀ ਤੁਹਾਨੂੰ ਗੁਰੂ ਨੇ ਦਿੱਤੀ ਹੈ, ਬੰਦੇ ਨੇ ਥੋੜੀ ਦਿੱਤੀ ਹੋਈ ਆ, ਉਹ ਤਾਂ ਗੁਰੂ ਨੇ ਦਿੱਤੀ ਹੋਈ ਹੈ। ਸੋ ਮੈਂ ਗੱਲ ਅੱਗੇ ਤੋਰਾਂ, ਇਸ ਤਰ੍ਹਾਂ ਜਦੋਂ ਚੱਲਦੇ ਜਦੋਂ ਗੱਲ ਅੱਗੇ ਚੱਲਦੀ ਹੈ, ਸਾਰਾ ਇਤਿਹਾਸ ਤੁਹਾਨੂੰ ਪਤਾ ਹੀ ਹੈ। ਹੁਣ ਜਿਹੜੇ ਸਾਨੂੰ ਚੁਣੌਤੀਆਂ ਨੇ, ਚੈਲੰਜ ਨੇ, ਬਹੁਤ ਕਰਿਆ ਜਿਹੜਾ ਉਹਦੇ ਵਿੱਚ ਜਿਹੜਾ ਪਹਿਲਾ ਚੈਲੰਜ ਹੈ ਉਹ ਹੈ ਕਿਸਾਨੀ। ਜਿਹੜਾ ਕਿਸਾਨੀ ਦਾ ਚੈਲੰਜ ਹੈ ਆਪਾਂ ਦੇਖਿਆ ਹੀ ਆ ਸਾਰਾ। ਪੰਜਾਬ ਦੇ ਵਿੱਚ ਆਮਦਨ ਦਾ ਸਾਧਨ ਸਿਰਫ ਦੋ ਚੀਜ਼ਾਂ ਨੇ, ਇੱਕ ਹੈ ਤੁਹਾਡੀ ਕਿਸਾਨੀ ਤੇ ਦੂਜਾ ਜਿਹੜੀ ਹੈ ਉਹ ਹੈ ਪਾਣੀ। ਇਹ ਤੁਹਾਨੂੰ ਚੁਣੌਤੀ ਹੈ ਜੋ ਪਾਸਟ ਦੇ ਵਿੱਚ ਹੈ। ਪਾਸਟ ਤੇ ਪ੍ਰੈਜ਼ੈਂਟ ਟਾਈਮ ਦੇ ਵਿੱਚ ਦੋ ਅਲੱਗ-ਅਲੱਗ ਚੁਣੌਤੀਆਂ ਨੇ। ਮੈਂ ਦੋਨਾਂ ਨੂੰ ਕਲੀਅਰ ਕਰਾਂਗਾ, ਕਿਵੇਂ ਪਾਸਟ ਵਿੱਚ ਹੈ, ਕਿਵੇਂ ਪ੍ਰੈਜ਼ੈਂਟ ਵਿੱਚ ਹੈ। ਕਿਸਾਨੀ ਦਾ ਜਿਹੜਾ ਮੁੱਦਾ ਇਹ ਪੁਰਾਣਾ ਚੱਲਿਆ ਆ ਰਿਹਾ, ਪਾਸਟ ਉਹ ਕੰਟੀਨਿਊ ਹੈ, ਕਿਉਂਕਿ ਅਸੀਂ ਹੱਲ ਕਰਨ ਦੇ ਵਿੱਚ ਅਸਮਰੱਥ ਹੈਗੀ। ਦੂਸਰਾ ਹੈਗਾ ਇਕਨੋਮੀ ਦਾ। ਇਕਨੋਮੀ ਹੈ ਜਿਹੜੀ
ਉਹ ਤੁਹਾਡੀ ਪਾਣੀ ਦੀ ਜਿੱਥੇ ਨੈਚੁਰਲ ਮਿਨਰਲਸ ਹੁੰਦੇ ਨੇ, ਜਿਹੜੀ ਕੁਦਰਤੀ ਭੰਡਾਰ, ਤੁਸੀਂ ਅੱਜ ਨਿਗਾਹ ਮਾਰ ਲਓ ਪੂਰੇ ਵਰਲਡ ਵਾਈਡ ਦੇ ਵਿੱਚ ਉਹ ਦੇਸ਼ ਸਭ ਤੋਂ ਜ਼ਿਆਦਾ ਅਮੀਰ ਹੈ, ਸਭ ਤੋਂ ਜ਼ਿਆਦਾ, ਕਿਉਂਕਿ ਕੁਦਰਤ ਦਾ ਭੰਡਾਰ ਹੈ। ਹੁਣ ਕੁਦਰਤ ਨੇ ਜਦੋਂ ਸ੍ਰਿਸ਼ਟੀ ਸਾਜੀ ਹੈ, ਕਿਸੇ ਨੂੰ ਕੁਛ ਵੱਧ ਦੇ ਦਿੱਤਾ, ਕਿਸੇ ਨੂੰ ਕੁਛ ਵੱਧ ਦੇ ਦਿੱਤਾ, ਕਿਸੇ ਨੂੰ ਕੁਛ ਵੱਧ ਦੇ ਦਿੱਤਾ। ਤੁਸੀਂ ਜ਼ੋਰ ਲਾ ਲਓ ਦੂਜੀ ਸਟੇਟ ਦੇ ਵਿੱਚ ਉਹ ਚੀਜ਼ ਹੀ ਨਹੀਂ ਜੰਮਦੀ ਹੈ, ਜੋ ਮਰਜ਼ੀ ਕਰ। ਹੁਣ ਜੇ ਕਿਸਾਨੀ ਦਾ ਤੇ ਪਾਣੀ ਦਾ ਆਪਾਂ ਸਵੇਰ ਕਰਕੇ ਦੇਖਦੇ ਹਾਂ, ਕਿਉਂਕਿ ਦੋਨਾਂ ਦਾ ਸੰਬੰਧ ਕਿਸਾਨੀ ਦੇ ਨਾਲ ਹੈ, ਇਕਨੋਮੀ ਦੇ ਨਾਲ ਹੈ। ਉਹਦਾ ਕਾਰਨ ਇਹ ਆ ਕਿ ਜਿਹੜੀਆਂ ਰੁੱਤਾਂ, ਜਦੋਂ ਕਿਸਾਨੀ ਮੋਰਚਾ ਦਿੱਲੀ ਦੇ ਵਿੱਚ ਲੱਗਾ, ਮੈਂ ਕਮ ਸੇ ਕਮ 6 ਮਹੀਨੇ ਸਰਚ ਕੀਤੀ ਵਰਲਡ ਵਾਈਡ ਲੈਂਡ ਦੇ ਉੱਤੇ। ਵਰਲਡ ਵਾਈਡ ਜਿਹੜੀ ਮੈਂ ਲੈਂਡ ਦੇ ਉੱਤੇ ਸਰਚ ਕੀਤੀ, ਉਹਦੇ ਚ ਮੈਨੂੰ ਇੱਕ ਗੱਲ ਸਮਝ ਲੱਗੀ ਕਿ ਜਿੰਨੀਆਂ ਫਸਲਾਂ, ਜਿੰਨੀਆਂ ਰੁੱਤਾਂ, ਜਿੰਨੀਆਂ ਆਊਟਪੁੱਟ ਕਹਿ ਲਓ, ਉਹ ਪੰਜਾਬ ਦੀ ਧਰਤੀ ਤੇ, ਚਾਹੇ ਉਹ ਚੜ੍ਹਦਾ ਪੰਜਾਬ ਹੈ ਚਾਹੇ ਲਹਿੰਦਾ ਪੰਜਾਬ ਹੈ, ਉਹ ਭਾਰਤ ਦੀ ਕਿਸੇ ਲੈਂਡ ਦੇ ਵਿੱਚ ਇੰਨਾ ਕੁਛ ਨਹੀਂ ਹੁੰਦਾ। ਮੈਂ ਅਮਰੀਕਾ ਦੀ ਗੱਲ ਕਰਦਾ, ਜੇ ਆਪਾਂ ਕੈਲੀਫੋਰਨੀਆ ਦੇਖਦੇ ਉੱਥੇ ਵੈਜੀਟੇਬਲ ਜ਼ਿਆਦਾ ਹੁੰਦੀ, ਉੱਥੇ ਕਣਕ ਨਹੀਂ ਬੀਜਦਾ ਕੋਈ। ਜੇ ਤੁਸੀਂ ਉੱਥੇ ਕੰਸਸ ਸਟੇਟ ਨੂੰ ਦੇਖਦੇ ਆ, ਉੱਥੇ ਕਣਕ ਹੁੰਦੀ ਆ, ਉੱਥੇ ਵੈਜੀਟੇਬਲ ਨਹੀਂ ਹੁੰਦੀ। ਜੇ ਤੁਸੀਂ ਫਲੋਰੀਡਾ ਨੂੰ ਦੇਖਦੇ ਆ, ਕਿਉਂਕਿ ਮੇਰਾ ਸੰਬੰਧ ਟਰੱਕ ਚਲਾਉਣ ਦੇ ਨਾਲ ਹੈ, ਤੇ ਫਲੋਰੀਡਾ ਦੇ ਵਿੱਚ ਕਣਕ ਨਹੀਂ ਹੁੰਦੀ ਹੈ। ਪਰ ਜਿਹੜੀ ਤੁਹਾਡੀ ਲੈਂਡ ਹੈ, ਉੱਥੇ ਤੁਸੀਂ ਜੋ ਮਰਜ਼ੀ ਬੀਜ ਲਓ, ਜੋ ਮਰਜ਼ੀ, ਉੱਥੇ ਸਭ ਕੁਝ ਹੀ ਹੁੰਦਾ। ਹੁਣ ਜਿਹੜੀ ਅਗਲਾ ਹੈਗਾ ਇੰਡਸਟਰੀ ਦਾ ਖਾਤਮਾ, ਇਹ ਮੈਂ ਗੱਲਾਂ ਪਾਸ ਦੀਆਂ ਕਰ ਰਿਹਾ, ਮੈਂ ਪ੍ਰੈਜ਼ੈਂਟ ਤੇ ਲੈ ਕੇ ਆਉਣਾ ਤੁਹਾਨੂੰ। ਇੰਡਸਟਰੀ ਦਾ ਜਿਹੜਾ ਖਾਤਮਾ, ਉਹ ਸਲੋਲੀ ਇਹਨਾਂ ਨੇ 40 ਸਾਲ ਦੇ ਵਿੱਚ ਟੋਟਲੀ ਖਤਮ ਕਰ ਦਿੱਤਾ। ਭਾਵੇਂ ਉਹਦਾ ਸੰਬੰਧ ਵੀ ਇਕਨੋਮੀ ਨਾਲ ਜੁੜਦਾ ਜਾ ਕੇ। ਉਸ ਤੋਂ ਬਾਅਦ ਜਿਹੜਾ ਸਾਰਾ ਡੇਂਜਰਸ ਜ਼ੋਨ ਹੈ, 47 ਤੋਂ ਬਾਅਦ ਅੰਗਰੇਜ਼ਾਂ ਨੇ, ਭਾਵੇਂ ਇਹਨਾਂ ਨੂੰ ਵੀ ਪਤਾ ਉਸ ਚੀਜ਼ ਦਾ, ਬ੍ਰਾਹਮਣਵਾਦ, ਇਹਨਾਂ ਨੇ ਇੱਕ ਚੀਜ਼ ਲਿਆਂਦੀ, ਡੇਰਾਵਾਦ ਤੇ ਪਖੰਡਵਾਦ। ਸਿੱਖੀ ਨੂੰ ਡਿਸਟਰੋਏ ਕਰਨਾ, ਮੈਂ ਬੜਾ ਸ਼ਬਦ ਔਖਾ ਜਿਹਾ ਕਹਿਣ ਲੱਗਾ ਤੇ ਔਖੇ ਹੋ ਕੇ ਸੁਣ ਲਿਓ। ਅਸੀਂ ਦੇਖੀਏ ਜਾਂ ਨਾ ਦੇਖੀਏ, ਪਰਮਾਤਮਾ ਕਰੇ ਮੇਰੀ ਗੱਲ ਝੂਠੀ ਨਿਕਲੇ। ਇਹ ਚੈਲੰਜ ਕੱਲਾ ਤੁਹਾਡਾ ਪੰਜਾਬ ਭਾਰਤ ਨਾਲ ਨਹੀਂ ਹੈ, ਤੁਹਾਡੀ ਵਿਚਾਰਧਾਰਾ ਦਾ ਚੈਲੰਜ ਪੂਰੀ ਦੁਨੀਆ 'ਚ ਹੋਏਗਾ। ਓਸ਼ੋ ਰਜਨੀਸ਼ ਦੀਆਂ ਮੈਂ ਸਾਰੀਆਂ ਕਿਤਾਬਾਂ ਪੜ੍ਹ ਚੁੱਕਾ, ਕਿਉਂਕਿ ਮਾਰਿਆ ਸਿੱਕਾ ਜਗਤ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਦੇ ਸਾਹਮਣੇ ਕੋਈ ਟਿਕ ਨਹੀਂ ਪਾਉਂਦਾ। ਕਿਸੇ ਧਰਮ ਨੂੰ ਛੋਟਾ ਦਿਖਾਉਣਾ ਜਾਂ ਵੱਡਾ ਦਿਖਾਉਣਾ ਮੇਰਾ ਵਿਸ਼ਾ ਨਹੀਂ ਹੈ, ਪਰ ਸਾਨੂੰ ਸਮਝਣਾ ਪੈਣਾ ਕਿ ਤੁਹਾਡੀ ਵਿਚਾਰਧਾਰਾ ਦੇ ਸਾਹਮਣੇ ਕੌਣ ਟਿਕਦਾ। ਇਹ ਚੈਲੰਜ ਸਾਨੂੰ ਰਹੇਗਾ ਹਮੇਸ਼ਾ ਹੀ। ਤੇ ਡੇਰਾਵਾਦ ਤੇ ਪਖੰਡਵਾਦ ਜਦੋਂ ਲਿਆਂਦਾ ਗਿਆ, ਉਹਦਾ ਕਾਰਨ ਹੀ ਇਹ ਸੀ। ਪਰ ਉਹ ਤੁਹਾਡੀ ਗਿਣਤੀ ਘਟਣੀ ਚਾਹੀਦੀ ਹੈ। ਅਲੱਗ-ਅਲੱਗ ਧੜਿਆਂ 'ਚ ਵੰਡੇ, ਆਪਾਂ ਕਹਿ ਜ਼ਰੂਰ ਦਿੰਦੇ ਆ ਕਿ ਅਸੀਂ ਧੜਿਆਂ 'ਚ ਵੰਡੇ ਹੋਏ ਆ, ਆਪਾਂ ਕਦੀ ਇਹ ਗੱਲ ਨਹੀਂ ਸੋਚੀ ਕਿ ਇਹਦੇ ਪਿੱਛੇ ਉਹਨਾਂ ਦਾ ਮਿਹਨਤ ਕਿੰਨੀ ਹੈ ਤੇ ਕੰਮ ਕਿੰਨਾ। ਜਿੰਨੀ ਮਿਹਨਤ ਤੇ ਕੰਮ ਉਹਨਾਂ ਦਾ ਤੁਹਾਨੂੰ ਅਲੱਗ-ਅਲੱਗ ਕਰਨ ਤੇ ਲੱਗਾ ਹੋਈ એનર્ਜੀ ਲੱਗਦੀ ਆ। ਮੈਂ ਅਕਸਰ ਇਹ ਗੱਲ ਕਹਿੰਦਾ, ਭਾਰਤ ਦੀਆਂ 32 ਸਟੇਟਾਂ ਦੇ ਵਿੱਚ ਉਹਨਾਂ ਪੈਸਾ ਇਨਵੈਸਟ ਨਹੀਂ ਹੁੰਦਾ ਜਿੰਨਾ ਸਿੱਖਾਂ ਦੇ ਲਾਇਆ ਜਾ ਰਿਹਾ, ਕਿਉਂਕਿ ਖਤਰਾ ਹੀ ਤੁਹਾਡੇ ਤੋਂ। ਜੇ ਭਾਰਤ ਦੇ ਵਿੱਚੋਂ ਫਿਰ ਖਤਰਾ ਖਤਮ ਹੁੰਦਾ, ਇਹ ਨਾ ਸੋਚੇ ਤੁਹਾਡਾ ਖਤਰਾ ਮੁੱਕ ਗਿਆ ਅੱਜ ਤੁਸੀਂ ਯਾਦ ਹੋ ਜਾਂਦੇ। ਤੁਹਾਡੀ ਡਿਫਰੈਂਟ ਆਇਡੈਂਟੀਟੀ ਦੇ ਚੈਲੰਜ ਬਣਿਆ ਰਹਿਣਾ ਆ। ਉਹ ਚੈਲੰਜ ਦਾ ਇੱਕੋ ਹੀ ਹੱਲ ਹੈ, ਜਿੱਦਾਂ ਡਾਕਟਰ ਸਾਹਿਬ ਅਕਸਰ ਇਹ ਗੱਲ ਕਹਿੰਦੇ ਆ ਕਿ ਆਪਣੇ ਘਰ ਤੋਂ ਬਗੈਰ ਤੁਹਾਡਾ ਕਿੱਲਾ ਮਜ਼ਬੂਤ ਹੈ ਨਾ, ਤੁਹਾਡੀ ਕੋਈ ਤੱਤੀ ਵਾਰ ਨਹੀਂ ਦੇਖ ਸਕਦਾ। ਉਹ ਤੋਂ ਵੀ ਵੱਡੀ ਗੱਲ ਤੁਹਾਡੇ ਪਿੱਛੇ ਗੁਰੂ ਖੜਾ ਹੈ, ਤੇ ਜਿਹਦੇ ਪਿੱਛੇ ਤੁਹਾਡਾ ਗੁਰੂ ਖੜਾ ਆ ਨਾ। ਮੈਂ ਛੋਟਾ ਹੁੰਦਾ ਹੀ ਜਦੋਂ ਦੀ ਹੋਸ਼ ਸੰਭਾਲੀ ਇੱਕ ਗੱਲ ਕਹਿੰਦਾ ਹੁੰਦਾ ਕਿ ਗੁਰੂ ਨਾਨਕ ਦੇ ਘਰ ਨੈਗੇਟਿਵ ਪੁਆਇੰਟ ਨਹੀਂ ਹੈਗਾ, ਪੋਜ਼ਿਟਿਵ ਪੁਆਇੰਟ ਹੈ। ਹੁਣ ਸੁਣਿਓ ਆਉਣ ਵਾਲੀਆਂ ਚੁਣੌਤੀਆਂ। ਗੁਰਬਾਣੀ ਦੇ ਵਿੱਚ ਮਿਲਾਪ ਨੰਬਰ 1, ਮੈਂ ਉਹਦਾ ਇੱਕ ਤੁਹਾਨੂੰ ਪ੍ਰੂਫ ਦੇਣ ਲੱਗਾ। ਸਮਾਂ 16 ਮਿੰਟ ਰਹਿ ਗਿਆ ਮੇਰਾ, ਪਰ ਮੈਂ ਕੋਸ਼ਿਸ਼ ਕਰਦਾ ਟਾਈਮ ਦੇ ਵਿੱਚ ਹੀ ਸਮੇੜਾਂ। ਜਦੋਂ ਅਸੀਂ ਗੁਟਕਾ ਸਾਹਿਬ ਦਾ ਤੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਇੱਕ ਕੌਮ ਦਾ ਜਸੂਸ ਹੋ ਕੇ, ਇੱਕ ਕੌਮ ਦਾ ਇੰਟੈਲੀਜੈਂਸ ਹੋ ਗਿਆ, ਆਪਾਂ ਜਦੋਂ ਛਾਣਬੀਣ ਸਾਰੀ ਜਗ੍ਹਾ ਕਰਦੇ ਆ ਤੇ ਦੱਸ ਨਹੀਂ ਕੀਤੀ ਹੋਈ ਆ। ਮੈਂ ਤੱਥਾਂ ਦੇ ਆਧਾਰ ਤੇ ਬੋਲਦਾ।
ਜਿਹੜੀ ਵੀ ਗੱਲ ਹੋਏਗੀ ਉਹ ਤੱਥਾਂ ਦੇ ਆਧਾਰ ਤੇ ਹੋਏਗੀ। ਸਰਹੰਦ ਦੇ ਫਤਿਹਗੜ੍ਹ ਸਾਹਿਬ ਜਦੋਂ ਅਸੀਂ ਥੱਲੇ ਉਤਰਦੇ ਹਾਂ, ਜਿੱਥੇ ਅਸਲ ਜਗ੍ਹਾ ਹੈ, ਖੱਬੇ ਪਾਸੇ ਅਲਮਾਰੀ ਆ, ਮੈਂ ਉਹਦੇ ਗੁਟਕਾ ਸਾਹਿਬ ਕੱਢ ਕੇ ਉੱਥੋਂ ਦੇਖੇ। ਜੇ ਅਸੀਂ ਸਾਰੀ ਜਪਜੀ ਸਾਹਿਬ ਦੀ ਗੱਲ ਨਹੀਂ ਵੀ ਕਰਦੇ, ਮੈਂ ਨਾ ਹੀ ਲੈ ਦਿੰਦਾ, ਵੈਸੇ ਤਾਂ ਮੇਰੇ ਕੋਲ ਪ੍ਰੂਫ ਪਿਆ। ਟਕਸਾਲ ਦਾ ਜਿਹੜਾ ਜਪਜੀ ਸਾਹਿਬ ਦਾ ਗੁਟਕਾ ਆ, ਉਹਦੇ ਤੇ ਲਗਾ ਮਾਤਰਾ ਹੋਰ ਨੇ, ਸ਼੍ਰੋਮਣੀ ਕਮੇਟੀ ਦਾ ਲਗਾ ਮਾਤਰਾ ਹੋਰ ਨੇ। ਜਿਹੜੀਆਂ ਬਿੰਦੀਆਂ ਲਾਮ ਹੈ, ਕੋਈ ਵੀ ਜਿਹੜੇ ਲਿਖੇ ਹੋਏ ਸ਼ਬਦ ਨੇ, ਉਹਦੇ ਚ ਕਿਸੇ ਨੂੰ ਅਥਾਰਟੀ ਨਹੀਂ ਹੈ ਕੀ ਕਰ, ਉਹ ਅਥਾਰਟੀ ਸਿਰਫ ਗੁਰੂ ਕੋਲ ਹੈ। ਅਸੀਂ ਕੌਣ ਹੁੰਦੇ ਆ? ਬਹੁਤ ਕੁਝ ਅਦਲਾ ਨਹੀਂ ਕਰਦੇ। ਖੈਰ, ਦੂਸਰਾ ਦੂਸਰਾ ਚੈਲੰਜ ਹੈ ਪ੍ਰੈਜ਼ੈਂਟ ਦੀ। ਜੇ ਮੈਂ ਪ੍ਰੈਜ਼ੈਂਟ ਦੀ ਗੱਲ ਕਰ ਰਿਹਾ, ਪਾਸਟ ਵਿੱਚ ਕੁਛ ਹੋਰ ਸੀ, ਪ੍ਰੈਜ਼ੈਂਟ ਵਿੱਚ ਕੁਛ ਹੋਰ ਹੈ। ਜਿਹੜਾ ਪ੍ਰੈਜ਼ੈਂਟ ਦੇ ਟਾਈਮ ਦੇ ਵਿੱਚ ਹੈ, ਉਹਦੇ ਤੇ ਮੈਂ 2-4 ਮਿੰਟ ਗੱਲ ਲਾਣੇ ਚਾਹੁੰਦਾ। ਮੈਨੂੰ ਮਾਫ ਕਰ ਦੇਣਾ, ਇਹ ਮੇਰਾ ਖਿਆਲ ਮੇਰੀ ਦੂਜੀ ਸਟੇਜ ਹੈ ਜਿੱਥੇ ਮੈਂ ਉਹ ਗੱਪੋ ਵਿਸ਼ਾ ਰੱਖਣ ਲੱਗਾ। ਇੱਕ ਦਿਸਮਨ ਹੈ ਜਿਹੜਾ ਸਭ ਤੋਂ ਵੱਡਾ ਗੁਰਦੁਆਰਾ ਨਿਊਯਾਰਕ ਦਾ, ਉੱਥੇ ਵੀ ਮੈਂ ਸਟੇਜ ਤੇ ਬੋਲਿਆ ਸੀ। ਹੋਰ ਵੀ 1-2 ਜਗ੍ਹਾ ਮੈਨੂੰ ਬੋਲਣ ਦਾ ਮੌਕਾ ਮਿਲਿਆ। ਭਾਵੇਂ ਉਹ ਚੀਜ਼ ਹਾਈਡ ਹੈ, ਬੋਲਣਾ ਬਹੁਤ ਮੁਸ਼ਕਲ ਹੈ। ਮੈਨੂੰ ਪਤਾ ਮੈਂ ਆਪਣੇ ਦਿਲ ਤੇ ਪੱਥਰ ਰੱਖ ਕੇ ਕਿਵੇਂ ਬੋਲਿਆ, ਪਰ ਜੇ ਮੈਂ ਡਾਕਟਰ ਦਾ ਕਹਿ ਲਓ, ਜੇ ਮਰੀਜ਼ ਦੇ ਨਾਲ ਲਿਹਾਜ਼ ਕਰੇ ਨਾ, ਉਹ ਸਹੀ ਡਾਕਟਰ ਨਹੀਂ। ਮੈਂ ਜੇ ਉਹ ਚੀਜ਼ ਤੁਹਾਡੇ ਸਾਹਮਣੇ ਨਾ ਰੱਖਾਂ, ਕਿਉਂਕਿ ਮੈਂ ਉਹਦੇ ਤੇ ਸਟਿੰਗ ਆਪਰੇਸ਼ਨ ਕੀਤੇ 6 ਸਾਲ ਪਹਿਲਾਂ। ਤੁਸੀਂ ਹੁਣ ਦੇਖਿਆ ਵੀ ਥੋੜੇ ਦਿਨ ਪਹਿਲਾਂ ਇੱਕ ਚੀਜ਼ ਚੱਲੀ ਆ ਅੰਮ੍ਰਿਤਸਰ ਦੇ ਵਿੱਚ, ਗੇ ਪ੍ਰਥਾ ਜਿਹੜੀ ਗੇ ਦੀ, ਅਸੀਂ ਇਹਨਾਂ ਨੇ ਉਹ ਕਰਨਾ ਹੈਗਾ ਜਲੂਸ ਜਿਹੜਾ, ਕਿ ਪਰੇਡ ਕਰਨੀ ਜਿਹਨੂੰ ਕਹਿੰਦੇ। ਇਹ ਐਵੇਂ ਨਹੀਂ ਆ ਰਹੀ। ਇਹ ਕਿੱਥੋਂ ਆਈ? ਖਾਲਸੇ ਨੂੰ ਰੋਕਣਾ, ਗੁਰੂ ਨਾਨਕ ਦੇ ਘਰ ਨੂੰ ਸਟਾਪ ਕਰਨਾ। 2 ਗੱਲਾਂ ਤੇ ਅਟੈਕ ਜ਼ਰੂਰੀ ਹੈ। ਨੰਬਰ 1, ਗੁਰਬਾਣੀ ਤੋਂ ਤੁਹਾਨੂੰ ਤਾਕਤ ਮਿਲਦੀ ਹੈ, ਗੁਰਬਾਣੀ ਤੋਂ ਤਾਕਤ ਤੁਹਾਨੂੰ ਨਾ ਮਿਲੇ, ਉਹਦੇ ਚ ਮਿਲਾਵਟ ਜ਼ਰੂਰੀ ਹੈ। ਦੂਸਰੀ, ਜਿੱਥੋਂ ਪ੍ਰੋਡਕਸ਼ਨ ਆ ਰਹੀ ਹੈ, ਮੈਂ ਫਿਰ ਮਾਫੀ ਮੰਗਦਾ, ਮੈਨੂੰ ਸ਼ਰਮ ਵੀ ਆ ਜਾਂਦੀ ਹੈ, ਕਿਉਂਕਿ ਇਸ ਕਰਕੇ 3 ਸਾਲ ਤੋਂ ਪਹਿਲਾਂ ਮੈਂ ਇਹੀ ਸੋਚਦਾ ਰਿਹਾ ਮੈਂ ਕਿੱਥੇ ਬੋਲਾਂ ਇਹ ਗੱਲ। ਸ਼ਰਮ ਆਉਂਦੀ ਉਹ ਗੱਲਾਂ ਕਰ ਕਿੱਦਾਂ ਕੀਤੀਆਂ ਜਾਣ। ਅੱਜ ਤੁਹਾਡੇ ਬੱਚੇ ਪੰਜਾਬ ਦੇ ਵਿੱਚ, ਮੈਂ ਬਾਰਡਰ ਕ੍ਰੋਸ ਨਹੀਂ ਕਰੂੰਗਾ, ਕੋਡ ਵਾਰਡਾਂ ਦੇ ਵਿੱਚ ਤੁਸੀਂ ਸਮਝ ਜਾਣਾ, ਪੰਜਾਬ ਦੇ ਵਿੱਚ ਬੱਚਾ ਪੈਦਾ ਕਰਨ ਦੇ ਕਾਬਲ ਨਹੀਂ ਰਹੇ। ਲੜਕੀਆਂ ਬੱਚਾ ਪੈਦਾ ਕਰਨ ਦੇ 6 ਮਹੀਨੇ ਬਾਅਦ, 4 ਮਹੀਨੇ ਬਾਅਦ, 5 ਮਹੀਨੇ ਬਾਅਦ ਡਿਸਚਾਰਜ ਹੋ ਗਈ। ਜਿਹੜੇ ਉਹ ਡੋਨੇਸ਼ਨ, ਵੀਲਜ ਡੋਨੇਸ਼ਨ ਦੇ ਦੁਕਾਨਾਂ ਖੋਲੀਆਂ ਜਾ ਰਹੀਆਂ, ਉਹਦੇ ਵਿੱਚ ਜਿਹੜਾ ਵੀਲਜ ਲਿਆ ਜਾਂਦਾ ਉਹ ਗਈਆਂ ਦਾ ਲਿਆ ਜਾ ਰਿਹਾ। ਕਿਉਂ? ਤੁਹਾਡੀ ਜਿਹੜੀ ਨਸਲ ਹੈ ਉਹ ਹਸਪੀਰਟ ਦੀ ਗੱਲ ਕਰਦੇ ਹੋ ਨਾ, ਬਹਾਦਰੀ ਦੀ ਗੱਲ ਕਰਦੇ ਹੋ ਨਾ, ਅਸੀਂ ਏਦਾਂ ਕੁਛ ਕੀਤਾ ਹੋਇਆ ਪਾਸਟ ਦੇ ਵਿੱਚ, ਤੇ ਪ੍ਰੈਜ਼ੈਂਟ ਦੇ ਵਿੱਚ ਕਿੱਥੋਂ ਲੈ ਕੇ ਆਉਂਗੇ ਤੁਸੀਂ? ਇਹ ਪ੍ਰੈਜ਼ੈਂਟ ਦੀ ਤੁਸੀਂ ਉਹਦਾ ਇੱਕ ਰੂਪ ਜਿਹੜਾ ਅੰਮ੍ਰਿਤਸਰ ਦੇ ਵਿੱਚ ਥੋੜੇ ਦਿਨ ਪਹਿਲਾਂ ਦੇਖ ਚੁੱਕੇ। ਇਹ ਪ੍ਰੈਜ਼ੈਂਟ ਦੀ ਜਿਹੜੀ ਚੁਣੌਤੀ ਹੈ, ਉਹ ਤੋਂ ਅੱਗੇ ਇਸ ਖਿੱਤੇ ਤੇ ਰਾਜ ਕਿਹਦਾ ਹੋਵੇ, ਉਹਨੂੰ ਆਪਣਾ ਜੀਓਪੋਲਿਟਿਕਸ ਵੀ ਕਹਿ ਸਕਦੇ ਹਾਂ। ਤੇ ਜਿਹਦੇ ਲਈ ਇੱਕਦਮ ਜਿਹੜੀ ਗੇਮ ਹੈ ਉਹ ਬਦਲੀ ਗਈ। ਖੈਰ, ਮੈਂ ਹੁਣ ਇਹਦੇ ਹੱਲ ਵੱਲ ਆਵਾਂ, ਟਾਈਮ ਜਾਨੂੰ ਹੋ ਜਾਣਾ। ਪਹਿਲਾ ਹੱਲ ਹੈ ਗੁਰਬਾਣੀ ਦਾ, ਕਿ ਗੁਰਬਾਣੀ ਦੇ ਹੱਲ ਨੂੰ ਕਿਵੇਂ ਰੋਕਿਆ ਜਾਵੇ ਜਿਹੜੀ ਮਿਲਾਵਟ ਹੁੰਦੀ ਹੈ। ਮੈਂ ਸਮਝ ਕੇ ਇਸ ਗੱਲ ਤੇ ਪਹੁੰਚਾ। ਜਿਸ ਤਰ੍ਹਾਂ ਕੱਲ ਭਾਜੀ ਵੀ ਕਹਿ ਰਹੇ ਸੀ ਕਿ ਅਸੀਂ ਇੱਥੇ ਕਾਨਫਰੰਸ ਕਰਕੇ ਕੋਈ ਫਾਈਨਲ ਡਿਸੀਜਨ ਕੌਮ ਦੇ ਲਾਗੂ ਨਹੀਂ ਕਰ ਲੈਣਾ ਯਾਰ। ਉਹਦਾ ਫਾਈਨਲ ਜਿਹੜਾ ਉਹਨੂੰ ਸਟਾਪ ਕਰਨਾ। ਮੈਂ ਜਿੱਥੇ ਗੁਰਦੁਆਰਾ ਸਾਹਿਬ ਜਾਣਾ, ਉੱਥੇ ਵੀ ਮੈਂ 2-3 ਵਾਰੀ ਸਟੇਜ ਨੂੰ ਬੋਲੀ ਹੈ। ਉਹ ਤੁਹਾਡੇ ਚਰਨਾਂ 'ਚ ਮੈਂ ਰੱਖ ਦੇਣੀ ਹੈ, ਕਿੰਨੀ ਚੰਗੀ ਲੱਗਦੀ, ਕਿੰਨੀ ਮਾੜੀ ਲੱਗਦੀ, ਜਾਂ ਕੌਮ ਦੇ ਵਿੱਚੋਂ ਮੈਨੂੰ ਛੇਕਿਆ ਜਾਣਾ, ਇਹ ਮੈਨੂੰ ਨਹੀਂ ਪਤਾ, ਪਰ ਮੈਂ ਦੱਸਣੀ ਜ਼ਰੂਰੀ ਹੈ ਜੋ ਮੈਨੂੰ ਸਮਝ ਲੱਗਦੀ ਹੈ। ਉਹਦਾ ਇੱਕੋ ਹੀ ਇੱਕ ਹੱਲ ਹੈ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਸੀਰੀਅਲ ਨੰਬਰ ਹੋਣਾ ਚਾਹੀਦਾ। ਹੁਣ 300
ਕੋਈ 60 ਦੱਸਦਾ, ਕੋਈ 312 ਦੱਸਦਾ, ਕੋਈ ਕਿੰਨੇ ਦੱਸਦਾ, ਜਿਹੜੇ ਸੂਟ ਚਾਈਨਾ ਤੋਂ ਆਏ ਤੇ ਪਤਾ ਕਰ ਲਿਆ ਕਿੱਥੇ ਗਏ ਆ ਦੋਨੋਂ। ਜਿਹੜੇ ਗੁਟਕਿਆਂ ਦੇ ਵਿੱਚ ਨਾਮ ਮੋਦੀ ਦਾ ਲੈ ਕੇ ਜਾਂ ਹੋਰ ਚੀਜ਼ਾਂ ਦਾ ਲੈ ਕੇ ਉਹ ਦੂਸਰਾ ਵੰਡੇ ਜਾ ਰਹੇ ਆ, ਕੀਤਾ ਜਾ ਰਹੇ ਆ, ਕਿੰਨੇ ਕੁ ਵੇਲੇ ਅਸੀਂ ਜਿਹੜੀਆਂ ਇਹ ਚੀਜ਼ਾਂ ਨੇ ਇਹਨਾਂ ਨੂੰ ਸਟਾਪ ਕਰਨ ਦੇ ਲਈ ਸਾਨੂੰ ਪਤਾ ਹੋਣਾ ਚਾਹੀਦਾ ਕਿ ਜਿਹੜੇ ਗੁਟਕੇ ਵੀ ਆ ਜਾਂ ਗੁਰੂ ਗ੍ਰੰਥ ਸਾਹਿਬ ਹੈ ਉਹ ਇੱਕ ਜਗ੍ਹਾ ਤੋਂ ਪ੍ਰਿੰਟ ਆਊਟ ਹੋਣ, ਇੱਕ ਜਗ੍ਹਾ ਤੋਂ ਪ੍ਰਿੰਟ ਆਊਟ ਹੋਣ ਤੋਂ ਬਾਅਦ ਉਹਨਾਂ ਦੇ ਸੀਰੀਅਲ ਨੰਬਰ ਹੋਣਾ ਚਾਹੀਦਾ। ਮੈਂ ਕਾਫੀ ਜਿਹੜੇ ਸਿੱਖੀ ਨੂੰ ਜਿਹੜੇ ਬਹੁਤ ਜ਼ਿਆਦਾ ਡੀਪਲੀ ਸਮਝਦੇ ਨੇ ਜਾਂ ਖਾਸ ਕਰਕੇ ਗ੍ਰੰਥੀ ਸਿੰਘ ਜਿਹੜੇ ਰੋਜ਼ ਹੀ ਬਾਣੀ ਚ ਦੇ ਕੋਲ ਰਹਿੰਦੇ ਨੇ, ਮੈਂ ਉਹਨਾਂ ਨਾਲ ਵੀ ਇਹ ਗੱਲਬਾਤ ਕੀਤੀ। ਜ਼ਿਆਦਾ ਬੰਦਿਆਂ ਦਾ ਇਹ ਇਸ਼ੂ ਆਇਆ ਵੀ ਗੁਰੂ ਗ੍ਰੰਥ ਸਾਹਿਬ ਦੇ ਸੀਰੀਅਲ ਨੰਬਰ ਲਿਖਿਆ ਨਹੀਂ ਜਾ ਸਕਦਾ। ਉਹਨਾਂ ਦਾ ਕਹਿਣਾ ਇਹ ਆ ਵੀ ਇਸ ਕਰਕੇ ਨਹੀਂ ਲਿਖਿਆ ਜਾ ਸਕਦਾ ਕਿ ਇਹ ਗੁਰੂ ਦੀ ਆਬਾਦੀ ਰੱਖਦੇ ਆ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ। ਪਰ ਮੈਂ ਟੋਟਲੀ ਡਿਸਐਗਰੀ ਹਾਂ ਇਸ ਗੱਲ ਦੇ ਨਾਲ। ਉਹਦਾ ਮੈਂ ਤੁਹਾਨੂੰ ਇੱਕ ਪ੍ਰਮਾਣ ਦਿੰਦਾ। ਜਦੋਂ ਗੁਰੂ ਸਾਹਿਬ ਗੁਰਗੱਦੀ ਦਿੰਦੇ ਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ, ਉਹ ਗੁਰਗੱਦੀ ਕੱਲੀ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਦਿੱਤੀ, ਦੂਜੀ ਅਥਾਰਟੀ ਸਰੀਰਕ ਰੂਪ ਦੇ ਵਿੱਚ ਅਧਿਆਤਮਕ ਤੌਰ ਤੇ ਗਿਆਨ ਦੇ ਤੌਰ ਤੇ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਆ। ਗੁਰੂ ਪਿਆਰਿਓ ਸਰੀਰਕ ਰੂਪ ਦੇ ਵਿੱਚ ਗੁਰਗੱਦੀ ਖਾਲਸੇ ਨੂੰ ਦਿੱਤੀ ਹੋਈ ਆ ਪੰਜਾਂ ਸਿੰਘਾਂ ਨੂੰ। ਪੰਜਾਂ ਸਿੰਘਾਂ ਨੂੰ ਨਗਰ ਕੀਰਤਨ ਦੇ ਮੋਰੇ ਕਿਰਪਾਨਾਂ ਨੰਗੀਆਂ ਕਰਕੇ ਰੱਖਣ ਨੂੰ ਨਹੀਂ ਹੈਗਾ। ਪੰਜ ਸਿੰਘ ਜਿਹੜੇ ਆ ਤੁਹਾਡੀ ਪੋਲੀਟੀਕਲ ਪਾਵਰ ਹੈ। ਪੰਜ ਸਿੰਘ ਜੇ ਯੂਐਨਓ ਉਹਨੂੰ ਨਕਲ ਕਰਦਾ, ਯੂਐਨਓ ਦੇ ਬੰਦੇ ਬੈਠੇ ਨੇ ਇੱਥੇ, ਮੈਨੂੰ ਠੀਕ ਵੀ ਕਰਦੇ ਨੇ ਜੇ ਮੈਂ ਗਲਤ ਹਾਂ। ਜੇ ਯੂਐਨਓ ਦੇ ਵਿੱਚ ਵੀਟੋ ਪਾਵਰ ਹੈ, ਉਹ ਸਭ ਤੋਂ ਪਹਿਲਾਂ ਜਿਹੜੀ ਵੀਟੋ ਪਾਵਰ ਹੈ 10ਵੇਂ ਪਾਤਸ਼ਾਹ 1699 ਦੇ ਵਿੱਚ 1699 ਦੇ ਵਿੱਚ ਗੁਰੂ ਸਾਹਿਬ ਲੈ ਕੇ ਆਉਂਦੇ ਆ ਵੀਟੋ ਪਾਵਰ। ਹੁਣ ਜਿਹੜੀ ਅਸੀਂ ਜੇ ਸਾਨੂੰ ਕੋਈ ਗੱਲ ਲੱਗਦੀ ਆ ਕਿ ਗੁਰੂ ਗ੍ਰੰਥ ਸਾਹਿਬ ਦਾ ਸੀਰੀਅਲ ਨੰਬਰ ਨਹੀਂ, ਪਰ ਤੁਹਾਡੇ ਕੋਲ ਦਾ ਅਲਟਰਨੇਟਿਵ ਹੈ ਕਿ ਸਟਾਪ ਕਿਵੇਂ ਕਰਾਂਗੇ? ਹੁਣ ਇੱਕ ਮੈਂ ਉਦਾਹਰਨ ਦਿੰਦਾ ਜੋ ਮੈਂ ਮਹਿਸੂਸ ਜ਼ਿਆਦਾਤਰ ਬੋਲਦਾ ਉਸ ਗੱਲ ਦੇ। ਗੁਰੂ ਗ੍ਰੰਥ ਸਾਹਿਬ ਇਹ ਕੇਸ ਵੀ ਆਇਆ ਨਿਊਯਾਰਕ ਦਾ, ਤੁਹਾਨੂੰ ਪਤਾ ਹੋਏਗਾ। ਕੇਸ ਕਿਹੜਾ ਆਇਆ ਵੀ ਕਿਸੇ ਨੇ ਨਗਰ ਸਹਿਜ ਪਾਠ ਰੱਖਣ ਲਈ ਮਹਾਰਾਜ ਦਾ ਸਰੂਪ ਕਰ ਲੈ ਗਏ। ਜਦੋਂ ਮਹਾਰਾਜ ਦਾ ਸਰੂਪ ਕਰ ਲੈ ਗਏ, ਉਹ ਮੁੜ ਕੇ ਬੀਬੀ ਕਹਿੰਦੀ ਮੈਂ ਤਾਂ ਸਰੂਪ ਦੇਣਾ ਨਹੀਂ। ਉਹ ਗੱਲ ਪੁਲਿਸ ਤੱਕ ਚਲੇ ਗਈ। ਹੁਣ ਪੁਲਿਸ ਇੱਥੇ ਕਾਨੂੰਨ ਦਿੱਤਾ ਨੇ ਉਹ ਇੱਕ ਕਾਉਂਟੀ ਦੀ ਪੁਲਿਸ ਦੂਜੇ ਨੂੰ ਹੈਂਡਲ ਨਹੀਂ ਕਰ ਸਕਦੀ। ਉਹ ਕੰਮ 15 ਦਿਨ ਮਹੀਨਾ ਚੱਲਿਆ ਜੀ। ਉੱਥੇ 15 ਦਿਨ ਮਹੀਨਾ ਚੱਲਣ ਤੋਂ ਬਾਅਦ ਉਹ ਇੱਥੋਂ ਤੱਕ ਹਾਈ ਲੈਵਲ ਤੇ ਪਹੁੰਚ ਗਿਆ। ਚਲੋ ਲੈ ਤਾਂ ਲਿਆ ਵਾਪਸ। ਹੁਣ ਮੇਰਾ ਸਵਾਲ ਇਹ ਹੈ ਜੋ ਮੈਂ ਬਾਰ-ਬਾਰ ਕਰਦਾ, ਗੁਰੂ ਗ੍ਰੰਥ ਸਾਹਿਬ ਮੈਂ ਲੈ ਜਾਣਾ ਘਰ, ਜੇ ਮੈਂ ਘਰ ਲੈ ਕੇ ਜਾਣਾ ਇਹਨੂੰ ਕਿਵੇਂ ਤੁਸੀਂ ਕਲੀਅਰ ਹੋਵੋਗੇ ਕਿ ਜਦੋਂ ਮੈਂ ਵਾਪਸ ਦੇ ਕੇ ਗਿਆ ਮੈਂ ਸੇਮ ਦੇ ਕੇ ਗਿਆ? ਹੋ ਜੂ ਨੋ ਹੋ ਤੁਹਾਨੂੰ ਕਿਵੇਂ ਪਤਾ ਕਿ ਮੈਂ ਗੁਰੂ ਗ੍ਰੰਥ ਸਾਹਿਬ ਸੇਮ ਦੇ ਕੇ ਗਿਆ? ਤੁਹਾਨੂੰ ਜਿਹੜਾ ਦੁਸ਼ਮਣ ਹੈ ਉਹਨੂੰ ਭਾਵਨਾ ਨਾਲ ਨਹੀਂ ਗੁਰੂ ਪਿਆਰਿਓ ਲੈ ਕੇ ਜਾਣਾਗੇ, ਉਹਨੂੰ ਸਹਿਜ ਪਾਠ ਕਰਨਾ, ਉਹਨੂੰ ਉਹਦੇ ਵਿੱਚ ਮਿਕਸ ਕਰਨੇ ਨਹੀਂ ਲੈ ਕੇ ਜਾਣਾ। ਇਹ ਸਾਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਤੁਸੀਂ ਇਸ ਐਂਗਲ ਤੋਂ ਨਾ ਦੇਖੀ ਚਲੋ। ਜਿੱਦਾਂ ਇੱਕ ਗੱਲ ਬਹੁਤ ਸੋਹਣੀ ਭਾਜੀ ਕਹਿੰਦੇ, ਜੇ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਹੈ ਜਾਂ ਅਸੀਂ ਇਹ ਗੱਲ ਕਹਿੰਦੇ ਆ ਵੀ ਸਾਡੇ ਘਰ ਦੇ ਵਿੱਚ ਚੋਰੀ ਹੋ ਗਈ, ਕੀ ਪਹਿਲਾਂ ਅਸੀਂ ਇਹ ਦੇਖਿਆ ਕਿ ਸਾਡੀ ਫੈਂਸ ਉੱਚੀ ਆ? ਕੀ ਪਹਿਲਾਂ ਅਸੀਂ ਇਹ ਗੱਲ ਦੇਖੀ ਆ ਕਿ ਸਾਡੇ ਕੈਮਰੇ ਲੱਗੇ ਹੋਏ? ਕੀ ਪਹਿਲਾਂ ਇਹ ਚੀਜ਼ਾਂ ਦੇਖੀਆਂ? ਉਹ ਯਾਰ ਅਸੀਂ ਆਪਣਾ ਪ੍ਰਬੰਧ ਤਾਂ ਪੂਰਾ ਕਰਨਾ ਕਿ ਨਹੀਂ ਕਰਨਾ, ਕਿ ਅਸੀਂ ਆਪਣੀ ਦਾ ਸਿਕਿਉਰਿਟੀ ਪੂਰੀ। ਔਰ ਖਾਲਸੇ ਨੂੰ ਗੁਰੂ ਸਾਹਿਬ ਨੇ ਆਥੋਰਾਈਜ਼ ਕੀਤਾ ਹੋਇਆ ਤੇ 1699 ਦੇ ਵਿੱਚ ਭਾਈ ਦਇਆ ਸਿੰਘ ਉਹ ਸਟੈਂਪ ਲਾਉਂਦੇ ਆ। ਹੁਣ ਤੁਸੀਂ ਇੱਕ ਚੀਜ਼, ਇੱਕ ਪਿਕਚਰ ਬਣਾਓ ਉਸ ਮੇਰੇ ਚੋਜੀ ਪ੍ਰੀਤਮ ਦੇ ਸਾਹਮਣੇ। ਹਜੇ 10 ਮਿੰਟ ਪਹਿਲਾਂ ਕੁਝ ਸੀਨ ਕੋਈ ਹੋ ਰਿਹਾ ਸੀ ਤੇ ਗੁਰੂ ਸਾਹਿਬ ਨੂੰ ਸਵਾਲ ਕਰ ਰਹੇ ਹੋ, ਇੱਕ ਗੁਰੂ ਵੀ ਇੱਕੋ ਚੀਜ਼ ਭੇਟ ਕਰੇ ਤੇ ਇੱਕ ਸਿੱਖ ਵੀ ਇੱਕੋ ਚੀਜ਼ ਭੇਟ ਕਰੇ। ਸੋ ਦੂਸਰੀ ਜਿਹੜੀ ਗੇ ਦੀ ਗੱਲ ਆਪਾਂ ਕਰਦੇ, ਉਹਦੇ ਵਿੱਚ ਮੈਨੂੰ ਇਹ ਮਹਿਸੂਸ ਹੋਇਆ, ਮੈਂ ਕਾਫੀ ਪਹੁੰਚ ਕੀਤੀ ਪੰਜਾਬ ਦੇ ਵਿੱਚ, ਜੋ ਮੈਨੂੰ ਸਮਝ ਲੱਗੀ ਆ ਵੀ ਉਹ ਜਿਹੜੀਆਂ ਜਿੰਨਾ ਫੂਡ ਆ ਰਿਹਾ ਪੰਜਾਬ ਦੇ ਵਿੱਚ,
ਜਿੰਨੀਆਂ ਦਵਾਈਆਂ ਆ ਰਹੀਆਂ, ਦਵਾਈ ਤੁਸੀਂ ਲੈ ਕੇ ਆਏ ਆ ਐਡਵਲ ਦੀ, ਮੈਨੂੰ ਨਹੀਂ ਪਤਾ ਕਿ ਐਡਵਲ ਚੱਲਦੀ ਕਿ ਨਹੀਂ ਚੱਲਦੀ, ਜਿਹੜੀ ਵੀ ਦਵਾਈ ਆਪਾਂ ਇੱਕ ਕਾਮਨ ਨਾਂ ਸ਼ਬਦ ਰੱਖ ਲੈਂਦੇ ਆ ਵੀ ਟਾਇਨੋਲ ਜਾਂ ਟਾਇਲੈਂਡ। ਹਾਊ ਯੂ ਨੋ ਕਿ ਜਿਹੜੇ ਡਾਕਟਰੀ ਲਾਈਨ ਵਾਲਿਆਂ ਨੂੰ ਜ਼ਿਆਦਾ ਪਤਾ ਆ ਕਿ ਜਿਹੜੇ ਉਹਦੇ ਵਿੱਚ ਚੀਜ਼ਾਂ ਪੈਂਦੀਆਂ ਨੇ ਇਹਦੇ ਵਿੱਚ ਵੀ ਉਹੀ ਆ। ਗੁਰੂ ਪਿਆਰਿਓ, ਜਿੱਥੇ ਖਾਲਸੇ ਦਾ ਗੜ ਹੈ ਉਹਦੇ ਵਿੱਚ ਜਿਹੜਾ ਫੂਡ ਆ ਰਿਹਾ ਨਾ, ਉਹਦੇ ਵਿੱਚ ਫੂਡ ਇਸੇ ਚੀਜ਼ ਦਾ ਆ ਰਿਹਾ ਜਿਹੜਾ ਤੁਹਾਡੇ ਜਰਾਸੀਮਾਂ ਨੂੰ ਖਤਮ ਕਰਕੇ। ਆਪਾਂ ਹੁਣ ਮੈਂ ਦੂਜਾ ਪੱਖ ਲੈਣ ਲੱਗਾ। ਅਸੀਂ ਇਹ ਤਾਂ ਗੁੱਸਾ ਕਰਦੇ ਹਾਂ ਕਿਉਂਕਿ ਮੈਂ ਬਾਰਡਰ ਨੂੰ ਕ੍ਰੋਸ ਨਹੀਂ ਕਰ ਸਕਦਾ। ਮੈਂ ਸਟਿੰਗ ਆਪਰੇਸ਼ਨ ਕੀਤੇ, 6 ਫੁੱਟੇ ਨੌਜਵਾਨ ਐਡੇ ਦਾੜੇ ਤੁਸੀਂ ਦੇਖ ਕੇ ਭੁੱਖ ਲੈਂਦੀ ਆ ਯਾਰ, ਉਹ ਬੰਦਾ ਗੇ ਹੋ। ਤੁਹਾਡਾ ਹਿਰਦਾ ਕੀ ਕਹਿੰਦਾ ਹੋਊਗਾ ਉਸ ਵੇਲੇ ਜਦੋਂ ਇਸ ਚੀਜ਼ ਨੂੰ ਮੈਂ ਫਿਜ਼ੀਕਲ ਦੇ ਦੇਖੀ। ਉਹਦਾ ਕਾਰਨ ਜੋ ਮੈਨੂੰ ਸਮਝ ਆਇਆ, ਉਹ ਉਸ ਦੂਸਰੇ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ। ਹੁਣ ਖੈਰ ਮੈਂ ਕਲੋਜ਼ ਕਰਾਂ ਕਿ ਉਹਦੇ ਵਿੱਚ ਸਾਨੂੰ ਕੋਈ ਐਫਰਟ ਕਰਨਾ ਪਊਗਾ ਕਿ ਉਹਨੂੰ ਆਪਾਂ ਸਟਾਪ ਕਿਵੇਂ ਕਰਨਾ, ਉਹਨੂੰ ਅਸੀਂ ਕਿਵੇਂ ਰੋਕਣਾ ਤਾਂ ਕਿ ਸਾਡੀ ਜਿਹੜੀ ਪ੍ਰੋਡਕਸ਼ਨ ਆ ਸਾਡੀ ਨੌਜਵਾਨੀ ਦੀ। ਤੇ ਹੁਣ ਜਦੋਂ ਜਿਹੜੇ ਬਾਹਰਲੇ ਨੌਜਵਾਨ ਨੇ ਉਹਨਾਂ ਨੂੰ ਉਹ ਚੀਜ਼ਾਂ ਫੇਸ ਨਹੀਂ ਹੈਗੀਆਂ। ਇਹ ਵੀ ਗੱਲ ਦਾ ਧਿਆਨ ਚ ਰੱਖਣਾ, ਜਿਹੜੇ ਸਾਡੇ ਨੌਜਵਾਨ ਤੇ ਬੱਚੇ ਬੱਚੀਆਂ ਬਾਹਰਲੇ ਦੇਸ਼ਾਂ ਚ ਨੇ ਨਾ, ਉਹ ਇਹ ਚੀਜ਼ਾਂ ਫੇਸ ਨਹੀਂ ਕਰਦੇ, ਪਰ ਇਹ ਚੀਜ਼ਾਂ ਪੰਜਾਬ ਦੇ ਵਿੱਚ ਹੀ ਕਿਉਂ ਕਰਦੇ ਆ। ਸੋ ਲਾਸਟ ਜਿਹੜਾ ਉਹਦੇ ਤੇ ਮੈਨੂੰ 2-3 ਮਿੰਟ ਲੱਗ ਜਾਣੇ ਵੱਧ, ਤੇ ਮੈਂ ਫਿਨਿਸ਼ ਕਰ ਦੇਣੀ ਹੈ ਗੱਲ। ਤੇ ਉਸ ਖਿੱਤੇ ਤੇ ਰਾਜ ਕਿਹੜਾ ਹੋਵੇ ਜੋ ਪ੍ਰੈਜੈਂਟ ਚੱਲ ਦੇ ਵਿੱਚ ਚੱਲ ਰਿਹਾ, ਮੈਂ ਨਾਂ ਨਹੀਂ ਲੈਣਾ, ਨਾ ਕਿਸੇ ਦੀ ਇਨਸਲਟ ਕਰਨੀ ਜਾਂ ਕਿਸੇ ਦੇ ਅਗੇਂਸਟ ਬੋਲਣਾ, ਉਹ ਵੀ ਉਹ ਮਤਲਬ ਨਹੀਂ ਹੈ, ਪਰ ਉਹ ਗੱਲ ਨੂੰ ਸਮਝਣਾ ਵਾ ਉਹ ਜ਼ਿਆਦਾ ਜ਼ਰੂਰੀ ਹੈ। ਜੇ ਅਮਰੀਕਾ ਪੂਰਾ ਇੰਟਰਸਟ ਦਿਖਾ ਰਿਹਾ ਉਸ ਖਿੱਤੇ ਦੇ ਵਿੱਚ, ਮੈਂ 4 ਉਦਾਹਰਨਾਂ ਬਿਟਵੀਨ 3 ਮਾਤਰੀਆਂ ਤੁਹਾਨੂੰ ਦੇਣ ਲੱਗਾ, ਉਹਦੇ ਤੇ ਤੁਸੀਂ ਆਪ ਹੀ ਸੋਚ ਲਿਓ ਕੀ ਸਹੀ ਹੈ। ਜਦੋਂ ਸਾਡੇ ਭਾਜੀ ਸਾਹਿਬ ਬਣਦੇ ਨੇ 20 ਜਨਵਰੀ ਨੂੰ ਸਵੇਰੇ ਉੱਠਦੇ ਸਾਰੀ, ਪਹਿਲਾਂ ਤਾਂ ਪਿੱਛੇ 10 ਦਿਨ ਪਹਿਲਾਂ ਉਹਨੇ ਹਵਾ ਉਡਾਣੀ ਚਾਲੂ ਕਰਤੀ। ਜਦੋਂ ਦੂਜੇ ਦਿਨ ਉੱਠਦੇ ਨੇ 21 ਤਰੀਕ ਨੂੰ, ਉੱਠਦੇ ਸਾਰੀ ਲਓ ਜੀ 5ਵੀਂ ਸਟੇਟ ਨੂੰ ਸਾਨੂੰ ਦੇ ਦੇ ਤੇ ਤੈਨੂੰ ਅਸੀਂ ਇੱਥੇ ਦਾ ਗਵਰਨਰ ਲਾਵਾਂਗੇ। ਟੋਟੋ ਭਾਜੀ ਨੂੰ ਕਹਿਣ ਡਿਆ ਕਾਰਨ ਦੂਜੀ ਇਹਦਾ ਗ੍ਰੀਨਲੈਂਡ ਜਾ ਕੇ ਦੌਰਾ ਵੀ ਕਰਕੇ ਆਇਆ। ਬਸ ਹੁਣ ਉਹਨੂੰ ਕਹੀ ਜਾਂਦਾ ਕਿ ਸਾਨੂੰ ਦਿਓ ਜੀ। ਇਹ ਤੀਜੀ ਇਹਦਾ, ਇਹ ਬਹੁਤ ਇੰਪੋਰਟੈਂਟ ਹੈ ਜਿਹੜੀ ਮੈਂ ਹੁਣ ਬੋਲਣ ਜਾ ਰਿਹਾ। ਤੀਸਰੀ ਉਦਾਹਰਨ, ਜੇ ਯੂਕਰੇਨ ਦੇ ਨੂੰ ਪੂਰਾ ਬਿਲੀਅਨ ਆਫ ਡਾਲਰ ਇਹਨਾਂ ਨੇ ਸਪੈਂਡ ਕਰ ਦਿੱਤੇ, ਉਹਨੂੰ ਉਹ ਬਾਅਦ ਚ ਕਹਿ ਸਕਦਾ ਕਿ 40% ਹਿੱਸਾ ਜਿਹੜਾ ਮਿਨਰਲਸ ਤੇ ਉਹ ਸਾਡਾ। ਮੈਂ ਤੁਹਾਨੂੰ ਪੁੱਛਣ ਲੱਗਾ, ਤੁਸੀਂ ਤਾਏ ਦੇ ਪੁੱਤ ਆ, ਤੁਹਾਨੂੰ ਖਾਲਿਸਤਾਨ ਨੂੰ ਬਣਾ ਕੇ ਦੇਵੇ ਤੇ UN ਨੂੰ ਬਣਾ ਕੇ ਦੇਵੇ ਤੇ ਜਾਂ ਇਹ ਭਾਜੀ ਉਹ ਨਹੀਂ ਬਣਾ ਕੇ ਦੇਣ, ਤੁਹਾਨੂੰ ਨਹੀਂ ਲੱਗਦਾ ਤੁਹਾਡੀ ਕਿਹੜੀ ਚੀਜ਼ ਦੇ ਆਖਿਆ? ਤੁਹਾਡੇ ਪਾਣੀ ਦੇ, ਤੁਹਾਡੇ ਫੂਡ ਤੇ। ਜਦੋਂ ਵੀ ਅਗਲੀ ਵਰਲਡ ਵਾਰ ਲੱਗਣੀ ਹੈ, ਉਹ 2 ਚੀਜ਼ਾਂ ਦੀ ਲੱਗਣੀ, ਇੱਕ ਪਾਣੀ ਤੇ ਇੱਕ ਫੂਡ ਤੇ। ਇਹ ਦੋਨੋਂ ਚੀਜ਼ਾਂ ਤੁਹਾਡੇ ਕੋਲ ਹੈ, ਦੋਨੋਂ ਹੀ। ਇਹ ਜਿਹੜੀ ਜੀਓ ਪੋਲਿਟਿਕਸ, ਕਦੀ ਕਿਸੇ ਨਾਲ ਪੰਗਾ ਲੈ ਲਿਆ, ਕਦੀ ਕਿਸੇ ਨਾਲ ਪੰਗਾ ਲੈ ਲਿਆ, ਕਦੀ ਕੁਛ ਹੋ ਗਿਆ, ਕਦੀ ਕੁਛ ਹੋ ਗਿਆ, ਇਹਨੂੰ ਸਟਾਪ ਕਰਨ ਦੇ ਲਈ ਅਸੀਂ ਸਾਰੀ ਕਮਾਂਡ ਇੱਕ ਜਥੇਬੰਦੀ ਨੂੰ, ਕੁਛ ਲੋਕਾਂ ਨੂੰ ਉਹ ਦਿੱਤੀ ਹੋਈ ਹੈ। ਸਾਨੂੰ ਇਹ ਲੱਗੀ ਜਾਂਦਾ ਵੀ ਲੈ ਵੀ ਹੁਣ ਥਾਲ ਰੈਡੀ ਆ, ਬਣ ਕੇ ਤਿਆਰ ਹੋ ਜਾਣਾ ਤੇ ਆਪਾਂ ਜਾ ਕੇ ਉੱਥੇ ਬੈਠਾਂਗੇ। ਪਰ ਜਦੋਂ ਅਸੀਂ ਥੋੜਾ ਜਿਹਾ ਗਹਿਰਾਈ ਵਿੱਚ ਜਾ ਕੇ ਦੇਖਦੇ ਹਾਂ, ਜਾਂ ਅਸੀਂ ਪਾਸਟ ਦੇ ਵਿੱਚ ਦੇਖਦੇ ਹਾਂ, ਕਦੀ ਵੀ ਫੁੱਲ ਸੋਵਰਨਟੀ ਤੋਂ ਬਗੈਰ ਖਾਲਸੇ ਨੇ ਸਮਝੌਤਾ ਨਹੀਂ ਕੀਤਾ। ਪਾਸਟ ਦੇ ਵਿੱਚ ਜਦੋਂ ਦੇਖਦੇ ਹਾਂ, ਭਾਵੇਂ ਅਬਦਾਲੀ ਦੇ ਵੇਲੇ ਦੇਖਦੇ ਹਾਂ, ਜੇ ਉਹ ਲਾਹੌਰ ਦੇ ਉੱਤੇ ਅਟੈਕ ਕਰਨ, ਸਾਡੇ ਉਸ ਵੇਲੇ ਦੀਆਂ ਮਿਸਲਾਂ ਨੇ ਫੁੱਲ ਸੋਵਰਨਟੀ ਤੋਂ ਬਗੈਰ ਸਮਝੌਤਾ ਨਹੀਂ ਕੀਤਾ। ਤੇ ਹੁਣ ਮੈਂ ਆ ਜਾਂਦਾ ਪ੍ਰੈਜ਼ੈਂਟ। ਜੇ ਇਹ ਲੋਕ ਤੁਹਾਨੂੰ ਲਿਆ ਕੇ ਉਸ ਖੂਹ ਚ ਸੁੱਟਦੇ ਨੇ
ਤੇ ਜਿਹੜੀ ਗਲਤੀ 47 ਦੇ ਵਿੱਚ ਕੀਤੀ ਵੀ ਜੇ ਜਨਾਹ ਕਹਿੰਦਾ ਇਹ ਤੁਸੀਂ ਤੀਜੀ ਤੇ ਅਸੀਂ ਦੀ ਲੈ ਲਓ ਤੁਸੀਂ, ਤੇ ਜੇ ਇਹ ਜਾ ਕੇ ਉੱਥੇ ਇਹ ਗੱਲ ਕਹਿੰਦੇ ਨੇ ਵੀ ਕੋਈ ਗੱਲ ਨਹੀਂ, ਉਹ ਸਰਦਾਰ ਸਾਹਿਬ ਕਹਿੰਦੇ ਨੇ ਜਿਹੜਾ ਉਹਨੂੰ ਕਹਿਣ ਡਿਆ ਜਾ ਕੇ ਵੀ ਸਾਡੇ 40% ਮਿਨਰਲਸ ਤੇ ਹਿੱਸਾ, ਔਰ ਉਹਨੂੰ ਬੈਗ ਦੇ ਵਿੱਚ ਰਸ਼ੀਆ ਨੇ ਨਾਲ ਲੜਾਈ ਕਰਨ ਦੇ ਲਈ ਬਿਲੀਅਨ ਆਫ ਡਾਲਰ ਦਿੱਤੇ ਆ, ਬਾਅਦ ਉਹਨੂੰ ਕਹਿੰਦੇ ਮੈਂ ਤੇਰਾ ਸਮਝੌਤਾ ਕਰਾ ਦਿੰਦਾ। ਸਾਨੂੰ ਸਮਝ ਲੈਣਾ ਚਾਹੀਦਾ, ਤੁਸੀਂ ਤੁਹਾਨੂੰ ਇਹ ਟ੍ਰੀਟ ਇਹ ਜਾ ਕੇ ਐਗਰੀਮੈਂਟ ਕਰ ਲੈਂਦੇ ਨੇ ਕੁਝ ਬੰਦੇ ਜਾਂ ਕੁਝ ਲੋਕ ਕਿ ਨੈਕਸਟ 100 ਈਅਰ ਦੇ ਲਈ ਪੰਜਾਬ ਦਾ ਫੂਡ ਤੇ ਪੰਜਾਬ ਦਾ ਪਾਣੀ ਉਹ ਸਾਨੂੰ ਦਿੱਤਾ ਜਾਊਗਾ, ਤਾਂ ਤੁਸੀਂ ਤਾਂ 100 ਈਅਰ ਦੇ ਲਈ ਦੁਬਾਰਾ ਗੁਲਾਮ ਹੋ ਜਾਂਦੇ ਹੋ। ਤੁਹਾਡੀ ਇਕਨੋਮੀ ਦੇ ਉੱਤੇ ਕੱਲੀ ਨਾ ਭਾਰਤ ਦੀ, ਨਾ ਬ੍ਰਿਟਿਸ਼ ਦੀ, ਨਾ USA ਦੀ, ਪੂਰੀ ਦੁਨੀਆ ਦੀ ਨਜ਼ਰ ਲੱਗੀ ਹੋਈ ਹੈ। ਜਿੱਦਾਂ ਡਾਕਟਰ ਸਾਹਿਬ ਤਾਂ ਬਹੁਤ ਲੰਬਾ ਚੌੜਾ ਖੁਲਾਸਾ ਕਰਦੇ ਨੇ ਇਸ ਗੱਲ ਦੇ ਉੱਤੇ, ਪੂਰੇ ਵਰਲਡ ਦੀ ਗੇਮ ਚੇਂਜਰ ਹੈ ਜਿਹੜਾ ਖਾਲਸਾ ਹੈ। ਇਹ ਪਹਿਲਾਂ ਆਪਣੇ ਆਪ ਦੀ ਤਾਕਤ ਨੂੰ ਪਛਾਣੀਏ। ਤੁਹਾਡੇ ਨਾਲ ਦੋਸਤੀ ਕਰਨ ਦੇ ਲਈ ਤੁਹਾਨੂੰ ਨਹੀਂ ਲੱਗਦਾ ਵੀ ਜੇ ਉਹ ਮੁਸਲਮਾਨਾਂ ਨੇ ਕਿੰਨਾ ਫਿਕਰ ਹੈ 2 ਕਰੋੜ ਤੇ 20 ਕਰੋੜ ਡਾਕਟਰ ਸਾਹਿਬ ਕਹਿੰਦੇ ਨੇ ਪੂਰੇ ਭਾਰਤ ਦੇ ਵਿੱਚ ਉਹਨਾਂ ਨੂੰ ਦੋਜੇ ਲਾਇਆ ਹੈ, ਤੁਹਾਨੂੰ ਤਾਂ ਮਸਲਾ ਨੇ 2 ਮਿੰਟ ਨਹੀਂ ਲੱਗਣੇ ਹੈ, 2 ਮਿੰਟ ਨਹੀਂ ਲੱਗਣੇ ਹੈ। और टाइम मेरा हो गया दो, लेकिन क्यों ਉਹਦਾ ਕਾਰਨ ਸਿਰਫ ਇੱਕੋ ਹੀ ਆ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਸਮਝੀਏ। ਸੋਵਰਨਟੀ ਫੁੱਲ ਸੋਵਰਨਟੀ ਤੋਂ ਬਗੈਰ ਕੋਈ ਵੀ ਜਥੇਬੰਦੀ ਮੋਰੇ ਲੱਗੀ ਹੈ, ਕੋਈ ਵੀ ਸਿੱਖ ਲੱਗੇ ਹੋਏ ਨੇ, ਇਹ ਨਾ ਹੋਏ ਕਿ ਅਸੀਂ ਨੈਕਸਟ 100 ਈਅਰ ਦੇ ਲਈ ਨੈਕਸਟ ਦੁਆਰਾ ਅਸੀਂ ਗੁਲਾਮ ਹੋ ਜਾਈਏ। ਸਾਡਾ ਸਟੈਂਡ ਆਪਣੀ ਸੋਵਰਨਟੀ ਜੋ ਗੁਰੂ ਨੇ ਦਿੱਤੀ ਹੋਈ ਹੈ ਉਹਦੇ ਤੇ ਕਲੀਅਰ ਹੋਣਾ ਬਹੁਤ ਜ਼ਰੂਰੀ ਹੈ। ਬੜਾ ਕੁਛ ਮੈਂ ਵੱਧ ਘੱਟ ਬੋਲ ਗਿਆ, ਸੋ ਮੈਨੂੰ ਮਾਫ ਕਰਨਾ। ਇੱਕ ਵਾਰੀ ਫੇਰ ਖਾਸ ਕਰਕੇ ਸਾਡੇ UN ਦੇ ਅਖਤਿਆਰ ਸਿੰਘ ਚੀਮਾ, ਮੈਂ ਸਿੰਘ ਹੀ ਕਹਿਣਾ ਹੁੰਦਾ ਕਿਉਂਕਿ ਜਦੋਂ ਮੈਂ ਇਹਨਾਂ ਦਾ ਅਨੁਭਵ ਦੇਖਦਾ, ਜਦੋਂ ਮੈਂ ਇਹਨਾਂ ਦਾ ਗਹਿਰਾਈ ਦੇ ਵਿੱਚ ਮੁਹੱਬਤ ਦੇਖਦਾ, ਸੋ ਮੇਰੇ ਕੋਲ ਤਾਂ ਲਫ਼ਜ਼ ਮੁੱਕ ਜਾਂਦੇ ਨੇ। तो डॉक्टर अमरजीत सिंह कौम के महान विद्वान, इन्होंने सामने बोलना मैनू बहुत मुश्किल हो जाता, पर फिर भी इन्हों का बड़ा जिगरा होंगे कि मेरी गलतियां सैट कर देंगे ने। सो हुण भी मैं आस करदा तुसीं भी मेरी गलतियां जरूर ना चता रहे हो, जे कोई गल चंगी लगी तो जरूर रखियो। वाहिगुरू जी का खालसा, वाहिगुरू जी की फतेह।